ਇੱਕ ਜਿਹੜੇ ਆਹ ਸਰਟੀਫਿਕੇਟ ਜੇ ਹੁਣ ਬੜਾ ਤੁਰਿਆ ਵਾ ਐਪਰੀਸੀਏਸ਼ਨ ਅਵਾਰਡ, ਇਹ ਪਤਾ ਨਹੀਂ ਕੀ ਹੁਣ ਨਵੀਂ ਚੀਜ਼ ਇੱਕ ਆ ਗਈ ਕੋਈ ਐਪਰੀਸੀਏਸ਼ਨ ਅਵਾਰਡ ਤਾਂ ਭਰਾਵਾ ਮੈਂ ਸਰਕਾਰੀ ਵਕੀਲ ਹੁਣ ਇਹ ਪੁੱਛਾਂਗੇ ਯਾਰ ਪਹਿਲਾਂ ਦੱਸ ਮੈਨੂੰ ਕਿੱਥੇ ਮਿਲਿਆ ਤੈਨੂੰ ਐਪਰੀਸੀਏਸ਼ਨ ਅਵਾਰਡ, ਕਿੰਨੇ ਜਣਿਆਂ ਦਾ ਸਮਾਗਮ ਸੀਗਾ, ਤੂੰ ਸਪੀਚ ਦਿੱਤੀ, ਤੇਰੇ ਨਾਂ ਤੇ ਤਾੜੀਆਂ ਮਾਰੀਆਂ, ਕਿੰਨੇ ਸੀਗੇ? 3 ਜਣਿਆਂ ਨੂੰ ਮਿਲਿਆ, 10 ਜਣਿਆਂ ਨੂੰ ਮਿਲਿਆ? ਸੁਣਨ ਵਾਲੇ ਕਿੰਨੇ ਜਾਣੇ ਸੀਗੇ? ਕਿੰਨਾ ਇਵੈਂਟ ਸੀਗਾ? ਤੈਨੂੰ ਕਿੱਦਾਂ ਬੁਲਾਇਆ? ਕਿਹੜੇ ਹਿਸਾਬ ਨਾਲ ਤੈਨੂੰ ਚੂਜ਼ ਕੀਤਾ ਉਹਨਾਂ ਨੇ? ਕਿਹੜੇ ਬੇਸ ਨਾਲ ਚੂਜ਼ ਕੀਤਾ? ਤੈਨੂੰ ਈਮੇਲ ਕੀਤੀ, ਤੈਨੂੰ ਮੈਸੇਜ ਕੀਤਾ, ਤੈਨੂੰ ਵਟਸਐਪ ਆਇਆ? ਇਹ ਬੰਦਾ ਕੌਣ ਆ ਦੇਣ ਵਾਲਾ? ਇਹਨਾਂ ਦਾ ਦਫ਼ਤਰ ਕਿੱਥੇ ਸੀਗਾ? ਕਿੱਥੇ ਇਹ ਇਵੈਂਟ ਹੋਇਆ? ਕਿਹੜੇ ਹਾਲ 'ਚ ਇਹ ਇਵੈਂਟ ਹੋਇਆ? ਕਿਹੜੀ ਬਿਲਡਿੰਗ 'ਚ ਇਵੈਂਟ ਹੋਇਆ? ਉਹ ਬਿਲਡਿੰਗ ਦੇ ਵਿੱਚ ਪਹਿਲੀ ਗੱਲ ਤਾਂ 50 100 200 ਜਾਣੇ ਜਾਣ ਦਾ ਪਰਮਿਟ ਸੀਗਾ ਉਹਨਾਂ ਕੋਲ? ਨਹੀਂ ਸੀਗਾ। ਇਹ ਕਿਹੜਾ ਕੋਈ ਉਹ ਆ ਕਿ ਰੋਸ਼ਨ ਗਰਾਊਂਡ ਦੇ ਵਿੱਚ ਤੰਬੂ ਲਾ ਕੇ ਕਿਸੇ ਨੇ ਸਰਟੀਫਿਕੇਟ ਬਣ ਦੇਣਾ? ਉਹ ਸਰਟੀਫਿਕੇਟ ਦੀ ਉਹ ਅਥੈਂਟਿਸਿਟੀ ਕੀ ਹੈਗੀ ਆ? ਕਿਹੜੇ ਬੇਸ ਨਾਲ ਸਿਲੈਕਟ ਕਰਕੇ ਦਿੱਤਾ? ਸਾਰਿਆਂ ਨੂੰ ਐਪਰੀਸੀਏਸ਼ਨ ਅਵਾਰਡ ਦਿੱਤਾ। ਜਿਹੜਾ ਨਵਾਂ 6 ਮਹੀਨੇ 'ਚ ਆਇਆ ਉਹਦਾ ਵੀ ਐਪਰੀਸੀਏਸ਼ਨ ਅਵਾਰਡ ਆ, ਜਿਹੜਾ 5 ਸਾਲ ਹੋ ਗਏ ਉਹਦਾ ਵੀ ਐਪਰੀਸੀਏਸ਼ਨ ਅਵਾਰਡ ਆ। ਇਹ ਹੁਣ ਏਦਾਂ ਕਿ ਇਹ ਫਜ਼ੂਲ ਚੀਜ਼ਾਂ ਵਾ, ਕਿਸੇ ਦੇ ਆਖੇ ਲੱਗ ਕੇ ਗੁੰਮਰਾਹ ਨਾ ਹੋਵੋ। ਇਹ ਕੋਈ ਇਹ ਵਿੱਚ ਵਿਚੋਲਿਆਂ ਦੇ ਪੈਸੇ ਪੂਸੇ ਪਾਉਣ ਦੀਆਂ ਤਰਕੀਬਾਂ ਕੁਛ ਨਹੀਂ ਕਰਨਾ ਭਰਾਵੋ। ਆਪਣਾ ਜਿਹੜਾ ਅਸਲੀ ਕੰਮ ਆ ਨਾ, ਜਿਹੜਾ ਗਤੀਵਿਧੀਆਂ ਜਾਰੀ ਰੱਖੋ, ਜੱਜਾਂ ਨੂੰ ਉਹਨਾਂ ਦੇ ਨਾਲ ਹੀ ਮਤਲਬ ਜਿਹੜਾ ਹੈਗਾ, ਨਾ ਕੋਈ ਵਿਚੋਲਿਆਂ ਦੇ ਵਿੱਚ, ਹਨਾ। ਇਹਨਾਂ ਦਾ ਹੁਣ ਟਾਈਮ ਖਤਮ ਹੋ ਗਿਆ। ਗੱਲ ਕੋਈ ਨਹੀਂ, ਪਹਿਲਾਂ ਇਹ ਸੀਗੇ ਕਿ ਇਹਨਾਂ ਨੇ ਅੱਗੋਂ ਕੰਟਰੈਕਟ ਤੇ ਵਕੀਲ ਵਕੂਲ ਜਿਹਾ ਕੀਤਾ ਹੁੰਦਾ ਸੀ ਤੇ ਆਪਸ 'ਚ ਜਿਹੜੇ ਸੀਗੇ ਪੈਰਾਲੀਗਲ ਪੁਰਾਲੀਗਲ ਉਹ ਚੱਲਦੇ ਸੀਗੇ। ਹੁਣ ਤੁਹਾਡੇ ਮੂਹਰੇ ਨਿਊ ਬਰੀਡ ਆ ਗਈ ਆ ਸਾਡੇ ਵਰਗੀ। ਹੁਣ ਇਹ ਹੈਗਾ ਸਿੱਧੀ ਤੁਹਾਡੀ ਜਿਹੜੀ ਆਵਾਜ਼ ਹੈਗੀ ਆ ਕੋਰਟ ਤੱਕ ਹੈਗੀ ਆ। ਇਹ ਵਿਚੋਲਿਆਂ ਦੇ ਹੈਗੇ ਪੈਸੇ ਪੂਸੇ ਕਮਾਉਣ ਦੇ ਤਰੀਕੇ। ਠੀਕ ਹੈ, ਤੁਹਾਨੂੰ ਲੋੜ ਨਹੀਂ ਹੈਗੀ, ਅਸਲੀਅਤ ਤੇ ਫੋਕਸ ਕਰੋ, ਗਤੀਵਿਧੀਆਂ ਕਰੋ ਆਪਣੀਆਂ, ਪੋਲੀਟੀਕਲ ਅਵੇਅਰਨੈਸ ਆਪਣੀ ਰੱਖੋ ਸਾਰੀ ਜਾਰੀ। ਸਬੂਤ ਤੁਹਾਡੇ ਅਸਲੀ ਹੋਣੇ ਚਾਹੀਦੇ ਆ। ਕਿਸੇ ਕੋ ਕੋਈ ਪੈਸਾ ਪੂਹਾ ਦੇ ਕੇ ਕੋਈ ਨਕਲੀ ਡਾਕੂਮੈਂਟ ਨਹੀਂ ਲੈਣਾ। ਉਹ ਰਸੀਦਾਂ ਵਾਲੇ ਜ਼ਮਾਨੇ ਚੱਲ ਗਏ ਆ। ਹੁਣ ਹੈਗਾ ਕਿਸੇ ਰਸੀਦ ਕੀ, ਤੁਸੀਂ ਰਸੀਦ ਕਿਉਂ ਕਿਸੇ ਕੋਲ ਲੈਣੀ ਹੈ? ਜੇ ਤੁਹਾਡੇ ਬੈਂਕ ਦੇ ਵਿੱਚ ਹੀ ਪਿਆ ਹੈ, ਕਿਹਨੂੰ ਡਿਲੀਟ ਕੀਤਾ? ਤੁਸੀਂ ਤੀਜੇ ਬੰਦੇ ਕੋਲ ਜਾ ਕੇ ਕੀ ਕਰਨਾ? ਤੁਹਾਡਾ ਜੇ ਬੈਂਕ ਅਮਰੀਕਾ ਤੁਹਾਨੂੰ ਕਹਿ ਰਿਹਾ ਕਿ ਭਾਈ ਆ ਦੇਖ ਇਹਦੀ ਉਹ ਆ, ਉਸ ਤੋਂ ਵੱਡਾ ਸਬੂਤ ਕੀ ਲੈ ਕੇ ਆਉਂਗੇ ਦੱਸੋ? ਸਹੀ ਹੈ। ਬੈਂਕ ਆਫ ਅਮਰੀਕਾ ਤੁਹਾਨੂੰ ਕਹਿ ਰਿਹਾ ਵਾ ਤੇ ਤੁਹਾਡਾ ਉਹ ਆ, ਬਿਲਕੁਲ ਤੁਹਾਡੀ ਡਿਡਕਸ਼ਨ ਹੋਈ ਆ, ਚੈੱਕ ਰਾਹੀਂ ਪੇਮੈਂਟਾਂ ਕਰੋ, ਸਿੱਧਾ ਸਬੂਤ ਆ। ਵਾਰਿਆਂ ਨੂੰ ਕਿਤੋਂ ਵੀ ਕਰਨਾ ਚੈੱਕ ਰਾਹੀਂ ਕਰ ਦੋ, ਉਹਨਾਂ ਨੂੰ ਕਿਹੜਾ ਕੋਈ ਪ੍ਰੋਬਲਮ ਆ? ਜੀ ਜੀ ਜੀ। ਨਾਲੇ ਤਜੋਰੀ ਨਾਲੇ ਮੈਂ ਕਿਹਾ ਸਾਰੀ ਅਕਾਊਂਟਿੰਗ ਰਹਿਣੀ ਪੂਰੀ, ਨਾਲੇ ਤੁਹਾਡਾ ਚੈੱਕ ਦਾ ਉਹ ਆ, ਨਾਲੇ ਤੁਹਾਡੀ ਕੰਸਿਸਟੈਂਸੀ ਪਤਾ ਲੱਗੂਗੀ ਕਿ ਕਿੰਨਾ ਕੁ ਬੰਦਾ ਐਕਟਿਵ ਆ, ਕਿੰਨਾ ਕੁ ਉਹ ਕਰਦਾ ਹੈ ਨਾ। ਤੇ ਫਾਈਨਲੀ ਜਿਹੜੀ ਸਭ ਤੋਂ ਵੱਡੀ ਚੀਜ਼ ਅੱਜ ਜਿਹੜੀ ਕਹਿ ਕੇ ਜਿਹੜਾ ਰੂਟੀਨ ਪੰਗਾ, ਹਰੇਕ ਬੰਦੇ ਦਾ ਗਵਾਹ, ਇਹ ਕਈ ਵਾਰੀ ਆਪਾਂ ਦੱਸਿਆ, ਹਰੇਕ ਬੰਦੇ ਦਾ ਜਿਹੜਾ ਹੈਗਾ ਉਹਦੀ ਆਪਣੀ ਹੱਥੀ, ਉਹਦੀ ਆਪਣੀ ਲੈਂਗੁਏਜ ਦੇ ਵਿੱਚ ਉਹ ਬੰਦੇ ਕੋਲ ਜਿਹੜਾ ਹੈਗਾ ਆਪਣਾ ਪੰਜਾਬੀ ਹਿੰਦੀ ਜਿਹੜੀ ਵੀ ਭਾਸ਼ਾ, ਹਾਂ ਉਹਦੀ ਭਾਸ਼ਾ ਦੇ ਵਿੱਚ ਲਿਖਾਓ। ਤੁਸੀਂ ਕਦੀ ਨਹੀਂ ਗਲਤੀ ਹੋਣੀ, ਕਦੀ ਨਹੀਂ ਤੁਸੀਂ ਮਰਨਾ, ਭਾਵੇਂ ਇੱਕ ਪੈਰਾਗ੍ਰਾਫ ਹੋਵੇ ਭਾਵੇਂ 2। ਉਹ ਫਾਲਤੂ ਜਿਹੜੇ ਸਟੈਂਪ ਪੇਪਰ ਫਾਇਦਾ ਨਹੀਂ। ਉਹ ਕਰਾ ਕੇ ਜਿਹੜੇ ਫੇਰ ਉਹਦੇ ਸਾਈਨ ਹੈਗੇ ਉਹ ਭਾਵੇਂ ਨੋਟਰੀ ਮੋਹਰੇ ਕਰਾ ਲਓ, ਪਰ ਲਿਖਣਾ ਬੰਦੇ ਨੇ ਹੀ ਆ, ਕੁਛ ਨਹੀਂ ਉਹਦੇ ਵਿੱਚ ਕਰਨਾ। ਜਿੰਨਾ ਉਹਨੂੰ ਪਤਾ ਉਨਾ ਹੀ ਲਿਖਣਾ, ਜਿੰਨਾ ਗਵਾਂਢੀ ਨੇ ਦੇਖਿਆ। ਉਹ ਹੁਣ ਕਹਿੰਦਾ ਤੇਰੀ ਪਾਰਟੀ ਦੀ ਲੈਟਰ ਆ ਜਿਹੜੀ, ਟਾਈਟਲ ਕੀ ਆ, ਨਾਂ ਕੀ ਆ, ਕਿਹੜੀ ਡੇਟ ਨੂੰ ਜੁਆਇਨ ਕੀਤਾ, ਉਹਦੇ ਵਿੱਚ ਹੁਣ ਜੇ ਫਾਲਤੂ ਇਨਫੋਰਮੇਸ਼ਨ ਆ ਕਿ ਇਹ ਬੰਦੇ ਤੇ ਪਾਰਟੀ ਨੇ ਲਿਖਿਆ ਕਿ ਇੱਥੇ ਹਮਲਾ ਇਦਾਂ ਹੋ ਗਿਆ, ਉਹਨੇ ਪੁੱਛਣਾ ਜੱਜ ਨੇ ਇਹਨੂੰ ਕਿੱਦਾਂ ਪਤਾ, ਪਾਰਟੀ ਵਾਲਿਆਂ ਨੂੰ ਕਿਹਨੇ ਦੱਸਿਆ? ਤੇਰੇ ਘਰਦਿਆਂ ਨੇ। ਹੁਣ ਘਰਦਿਆਂ ਨੇ ਜਾ ਕੇ ਦੱਸਿਆ ਉਹਨਾਂ ਨੇ ਲੈਟਰ ਬਣਾਈ, ਫਿਰ ਤਾਂ ਲੈਟਰ ਦੀ ਤੇਰੀ ਅਹਿਮੀਅਤ ਹੀ ਨਹੀਂ ਰਹਿੰਦੀ। ਜੇ ਤੂੰ ਕਹਿੰਦਾ ਤੂੰ ਕੀਤੀ ਹੈ, ਪਰ ਤੈਨੂੰ ਜਦੋਂ ਮੈਂ ਪਹਿਲਾਂ ਪੁੱਛਿਆ ਸੀਗਾ ਕਿ ਤੇਰੇ ਤੇ ਹਮਲਾ ਹੋਇਆ, ਇਸ ਤੋਂ ਬਾਅਦ ਪੁਲਿਸ ਤੇ ਗਿਆ ਸੀਗਾ, ਤੂੰ ਕਿਹਾ ਮੈਂ ਨਹੀਂ ਗਿਆ ਦੂਜੀ ਵਾਰੀ। ਫਿਰ ਮੈਂ ਤੈਨੂੰ ਪੁੱਛਿਆ ਕਿ ਪਾਰਟੀ ਦੇ ਵਿੱਚ ਗਿਆ ਸੀ, ਤੂੰ ਕਿਹਾ ਨਹੀਂ ਗਿਆ, ਫਿਰ ਮੈਂ ਲੁੱਕ ਕੇ ਰਿਹਾ। ਤੇ ਫਿਰ ਪਾਰਟੀ ਨੂੰ ਕਿੱਦਾਂ ਪਤਾ ਲੱਗ ਗਿਆ ਕਿ ਤੇਰੇ ਉੱਤੇ ਹਮਲੇ ਹੋਏ ਆ? ਕਿਹੜੇ ਮੌਕੇ ਤੇ ਤੂੰ ਦੱਸਿਆ? ਸੋ 1000 ਚੀਜ਼ਾਂ ਕਿ ਪਾਰਟੀ ਨੇ ਜਿਹੜੇ ਬੰਦੇ ਦਾ ਜਿੰਨਾ ਰੋਲ ਆ ਨਾ, ਉਨਾ ਲਿਮਿਟਿਡ, ਉਨਾ ਰੱਖੋ। ਕੋਈ ਫਾਲਤੂ ਗੱਲ ਨਹੀਂ ਝੂਠੀ ਵਿੱਚ ਲਿਖਣੀ। ਹਾਂ, ਫਿਰ ਜੀ ਆਪਣਾ ਸਵਾਲ ਉੱਠਦਾ ਕਿ ਆ ਤੈਨੂੰ ਪਾਰਟੀ ਤੇ ਤੇਰੀ ਸੈਰਮਨੀ ਕੀ ਕੀਤੀ ਸੀ ਜੀ? ਮੇਰੇ ਸਰੋਪਾ ਪਾਇਆ। ਅੱਛਾ ਜੀ, ਸਰੋਪਾ ਕਿੱਥੇ ਆ? ਮੈਂ ਜੀ ਉੱਥੇ ਰੱਖਿਆ ਜੀ। ਸਰੋਪਾ ਇੰਪੋਰਟੈਂਟ? ਆਹੋ ਇੰਪੋਰਟੈਂਟ ਆ। ਸਰੋਪਾ ਕਿਤੇ ਹੋਰ ਵੀ ਪਾ ਕੇ? ਆਹੋ ਮੈਂ ਗਤੀਵਿਧੀਆਂ 'ਚ ਪਾ ਕੇ ਜਾਂਦਾ ਸੀ ਇੰਡੀਆ 'ਚ, ਪਰ ਤੇਰੀ ਜਿਹੜੀ ਅਮਰੀਕਾ ਵਾਲੀ ਗਤੀਵਿਧੀ ਆ ਉਹ 'ਚ ਤਾਂ ਤੇਰਾ ਦਿਖਣੇ ਨਹੀਂ ਦਿਆ ਕੋਈ ਸਰੋਪਾ। ਤੇ ਏਦਾਂ ਕਿੱਦਾਂ ਹੋ ਗਿਆ ਕਿ ਤੂੰ ਕਹਿੰਦਾ ਉੱਥੇ ਮੈਂ ਸਰੋਪਾ ਪਾ ਕੇ ਜਾਂਦਾ ਸੀਗਾ, ਇੱਥੇ ਤੇਰਾ ਸਰੋਪਾ ਨਹੀਂ ਆ ਯਾਰ? ਉਹ ਕਹਿੰਦਾ ਮੈਨੂੰ ਆਈਡੀ ਦਿੱਤੀ ਸੀਗੀ। ਅੱਛਾ, ਕਹਿੰਦਾ ਆਈਡੀ ਫਿਰ ਕਦੋਂ, ਉਦੋਂ ਬਣਾ ਲਈ? ਕਹਿੰਦਾ ਆਹੋ। ਕਹਿੰਦਾ ਫਿਰ ਤੇਰੇ ਹੱਥ ਕਦੋਂ ਆਈ? ਕਹਿੰਦਾ ਫਿਰ 2-3 ਦਿਨ ਬਾਅਦ ਉਹਨੇ ਦਿੱਤੀ ਸੀ। ਤੇ ਕਹਿੰਦਾ ਆਈਡੀ ਦੀ ਫੋਟੋ ਮੈਂ ਬਟੂਏ 'ਚ ਲੈ ਕੇ ਗਿਆ ਸੀ ਮਾਤਾ ਦੀ ਅੱਖਾਂ ਚੈੱਕ ਕਰਾਉਣ। ਕਹਿੰਦਾ ਮਾਤਾ ਦੀ ਅੱਖਾਂ ਚੈੱਕ ਕਰਾਉਣ ਤੇਰੀ ਆਈਡੀ ਦੀ ਫੋਟੋ ਕਿੱਦਾਂ ਜਾਊਗੀ, ਹਨਾ? ਮਤਲਬ ਬੰਦੇ ਨੂੰ ਤੈਨੂੰ ਯਾਰ ਇਹੀ ਨਹੀਂ ਪਤਾ ਤੇਰੀ ਆਈਡੀ ਬਣੀ ਕਦੋਂ ਆ। ਉਹਨੇ ਕਹਿਣਾ ਤੇਰੇ ਹੱਥ ਕਦੋਂ ਲੱਗੀ ਆ?
ਠੀਕ ਹੈ। ਆਈਡੀ ਦੀ ਤੇਰੀ ਫੋਟੋ ਤੇ ਤੂੰ ਕਹਿੰਦਾ ਮੈਂ ਬਣੀ ਸੀ 2012 ਚ, ਫੋਟੋ ਤੇਰੀ ਜਿਹੜੀ ਲੱਗੀ ਆ 2023 ਵਾਲੀ ਲੱਗੀ ਆ। ਇਹ ਅਸਲੀ ਮੈਂ ਕੇਸਾਂ ਦੀ ਗੱਲ ਦੱਸ ਰਿਹਾ। ਆਪ ਹੀ ਆਪਣੀਆਂ ਗੱਲਾਂ 'ਚ ਬੰਦਾ ਫਸ ਜਾਂਦਾ ਉੱਥੇ। ਹਾਂ ਤੇ ਉਹਦਾ ਏਦਾਂ ਕਿ ਉਹ ਫ੍ਰਿਵਲਸ ਦੀ ਪਾਉਂਦੇ ਆ ਕਿ ਇਹ ਫ੍ਰਿਵਲਸ ਅਸਾਈਲਮ ਆ, ਕਿ ਇਹਦਾ ਝੂਠਾ ਵਾ, ਇਹਦਾ ਏਦਾਂ ਵਾ।